हाँ जी भाजी ਸਾਫਾ ਤੇ ਪੂਰਾ ਖਾਨ ਸਾਹਿਬਾਂ ਨੇ ਰੱਖ ਲਿਆ ਤੇ ਮੈਂ ਕਿਹਾ ਜਾਣ ਕੇ ਇੰਜ ਖਾਓ ਕਿ ਨਹੀਂ ਦੇਖਿਆ आओ जी आओ जी आओ जी लो और बात बात अस्सलाम वालेकुम आओ जी चपले मुद्दा भी पूरा 1 मिनट हो गया भैया बैठो बैठो भैन चलिए ਚੱਲੇ ਆ ਤੇ ਸਫ਼ਰ ਸ਼ੁਰੂ ਕਰਨ ਲੱਗਿਆ ਤੁਹਾਨੂੰ ਕਿੰਨੀ ਵਾਰੀ ਆਖਿਆ ਸੀ ਬੂਹੇੋਂ ਬਾਹਰ ਨਿਕਲਣਾ ਪੈਣਾ ਆ ਵੇਖੋ ਸਾਰੇ ਭਰਾ ਜੀ ਬੂਹੇੋਂ ਬਾਹਰ ਨਿਕਲ ਗਏ ਆ ਸਾਨੂੰ ਸਾਰ ਘਰ ਨੇ ਕਿਹਾ ਚਲੋ ਬੂਹੇੋਂ ਬਾਹਰ मतलब क्या भले भी कुछ करना हो तो घरों निकलना पैना और मेरे पीछे ਤੁਹਾਨੂੰ ਥੋੜੀ ਜੀ ਕੈਮਰੇ ਦੀ ਸਫਾਈ ਤਾਂ ਨਜ਼ਰ ਆਏਗਾ ਇਹ ਹਿਰਨ ਮਨਾਰ ਦੀਆਂ ਪਹਾੜੀਆਂ ਦੇ ਜੰਗਲਾਤ ਨੇ ਯਾਨੀ ਕਿ ਹਿਰਨ ਮਨਾਰ ਕਿਉਂਕਿ ਬੇਸਿਕਲੀ ਉਹ ਪਾਤਸ਼ਾਹਾਂ ਦੀ ਸ਼ਿਕਾਰਗਾਹ ਸੀ ਤੇ ਤੁਹਾਨੂੰ ਉਹ ਸਾਹਮਣੇ ਮੇਰੇ ਹਿਰਨ ਮਨਾਰ ਨਜ਼ਰ ਆ ਰਿਹਾ ਹੋਏਗਾ ਉਹ ਬਿਲਕੁਲ ਤੁਸੀਂ ਦੇਖੋਗੇ ਨਾ ਤੇ ਉਹ ਥੋੜਾ ਜਿਹਾ ਟਾਇਰ ਬਦਲਾਂ ਦੇ ਵਿੱਚ ਨਜ਼ਰ ਤੁਹਾਨੂੰ ਆ ਹੀ ਜਾਏਗਾ ਟੈਂਕੋ ਫੁੱਲ ਹੋ ਗਿਆ ਪੈਣ ਲੱਗੀ ਗੱਡੀ ਹੁਣ लो जी फैसलाबाद साडा सफर शुरू हो गया अल्लाह दा नाम लैके बिस्मिल्लाहिर्रहमानिर्रहीम ते ਅਸੀਂ CIA ਦਾ ਇੱਕ ਏਜੰਟ ਹੈ ਉਹਦੇ ਨਾਲ ਤੁਹਾਨੂੰ ਮਿਲਾਣਾ ਜਿਨੇ ਪੰਜਾਬ ਦੇ 75 ਸਾਲਾਂ ਤੋਂ ਵਿਛੜੇ ਹੋਏ ਭੈਣ ਭਰਾ ਤੇ ਅਜ਼ੀਜ਼ੋ ਅਕਾਰਬ ਤੇ ਉਹ ਵੀ ਇਸ ਹੱਦ ਤੱਕ ਮਿਲਾਏ ਨੇ ਕਿ ਕੈਨੇਡਾ ਦੀ ਨੈਸ਼ਨਲ ਨਿਊਜ਼ ਦੇ ਵਿੱਚ ਉਹਦੇ ਬਾਰੇ ਕਾਲਮ ਲਿਖਿਆ ਗਿਆ ਫਿਰ USA ਦੀ ਨੈਸ਼ਨਲ ਨਿਊਜ਼ ਦੇ ਵਿੱਚ ਉਹਦੇ ਬਾਰੇ ਕਾਲਮ ਲਿਖਿਆ ਗਿਆ ਉਰਦੂ ਪੁਆਇੰਟ ਦੇ ਵਿੱਚ ਪੂਰਾ ਕੀ ਨੂੰ ਕਹਿੰਦੇ ਨੇ ਆਰਟੀਕਲ ਇੱਕ ਠੀਕ ਹੈ ਉਹਦੇ ਬਾਰੇ ਲਿਖਿਆ ਗਿਆ ਤੇ ਹੁਣ ਉਹ GCA ਦਾ ਏਜੰਟ ਡਿਕਲੇਅਰ ਹੋ ਚੁੱਕਿਆ ਹੈ ਕਿਉਂਕਿ ਯਾਨੀ ਕਿ ਇੰਡੀਆ ਦਾ ਜਿਹੜਾ ਪੰਜਾਬ ਹੈ ਨਾ ਉਹਦੇ ਵਾਲੇ ਉਹਨੂੰ CA ਦਾ ਏਜੰਟ ਜਿਹੜਾ ਨਾ ਇੰਡੀਆ ਦਾ ਪੰਜਾਬ ਨਹੀਂ ਇੰਡੀਆ ਵਾਲੇ ਉਹਨੂੰ CA ਦਾ ਏਜੰਟ ਜਿਹੜਾ ਡਿਕਲੇਅਰ ਕਰ ਚੁੱਕੇ ਨੇ ਉਹ CIA ਦੇ ਏਜੰਟ ਨੂੰ ਤੁਹਾਨੂੰ ਮਿਲਾਨ ਚੱਲੇ ਆ ਦੂਸਰੀ ਗੱਲ ਇੱਕ ਹੁੰਦੀ ਏ ਜੱਗ ਬੀਤੀ ਇੱਕ ਹੁੰਦੀ ਹੱਡ ਬੀਤੀ ਮੈਂ ਤੁਹਾਨੂੰ ਆਪਣੀ ਹੱਡ ਬੀਤੀ ਸੁਣਾਣੀ ਹੈ ਜਿੰਦੇ ਕੋਲ ਵੀ ਜਾ ਕੇ ਮਿਲਣਾ ਨਾ ਉਹਨੂੰ ਵੀ ਇਹੀ ਆਪਣੀ ਹੱਡ ਬੀਤੀ ਸੁਣਾਣੀ ਕਿ ਸਾਨੂੰ ਪਹਿਲੀ ਪੀੜ ਕੀ ਹੈ ਉਮਰ ਭਾਈ ਮੇਰੇ ਜਿਹੜਾ ਦਾਦਾ ਬੂ ਨੇ ਨਾ ਜੀ ਜੀ ਅਲਹਮਦੁਲਿਲਾ ਅੱਲਾਹ ਪਾਕ ਉਹਨਾਂ ਨੂੰ ਸਿਹਤ ਵਾਲੀ ਜ਼ਿੰਦਗੀ ਦੇਵੇ ਮੈਂ ਵੱਡਾ ਪੋਤਰਾ ਹਾਂ ਤੇ ਮੇਰੀ ਨਾਲ ਬੜੀ ਅਟੈਚਮੈਂਟ ਸੀ ਸਹੀ ਸਿਆਣੇ ਵੀ ਇਹੀ ਗੱਲ ਆਂਦੇ ਨੇ ਕਿ ਦਾਦੇ ਦਾ ਆਖਰੀ ਜਿਹੜਾ ਦੋਸਤ ਹੁੰਦਾ ਨਾ ਉਹ ਪੋਤਰਾ ਹੁੰਦਾ ਬਿਲਕੁਲ ਸਹੀ ਤੇ ਪੋਤੇ ਦਾ ਪਹਿਲਾ ਦੋਸਤ ਦਾ ਦਾਦਾ ਹੁੰਦਾ ਹਾਂਜੀ ਜਾ ਫਰਮਾ ਹਾਂਜੀ ਅੱਛਾ ਅਟੈਚਮੈਂਟ ਸੀ ਇਹ ਗੱਲ ਮੈਂ ਸੋ ਕਰ ਰਿਹਾ ਵਾਂ ਕਿ ਯਾਨੀ ਕਿ ਪਹਿਲਾਂ ਅਸੀਂ ਅੰਦਰ ਬਾਹਰ ਆਂਦੇ ਜਾਂਦੇ ਸਾਂ ਹੁਣ ਜ਼ਰਾ ਵਡੇਰੇ ਹੋ ਗਏ ਨੇ ਤੇ ਇੰਨਾ ਕਿਤੇ ਆਂਦੇ ਜਾਂਦੇ ਨਹੀਂ ਹੈ ਸਹੀ ਠੀਕ ਹੈ ਪਹਿਲਾਂ ਯਾਨੀ ਕਿ ਕਿਤੇ ਦੋਸਤ ਨੂੰ ਮਿਲਣ ਜਾਣਾ ਖੁਸ਼ੀ ਹੋ ਗਈ ਗਮੀ ਹੋ ਗਈ ਹੈ ਨਾ ਅਸੀਂ ਦਾਦੇ ਪੋਤਰੇ ਇਕੱਠੇ ਜਾਣਾ ਅੱਛਾ ਉਹ ਹੁਣ ਮੇਰੀ ਜਦੋਂ ਔਲਾਦ ਹੋਈ ਹੈ ਨਾ ਠੀਕ ਹੈ ਤੇ ਮੈਂ ਉਹ ਗੱਲ ਨੂੰ ਬੜਾ ਮਿਸ ਕਰਨਾ ਸੀ ਇਸ ਗੱਲ ਨੂੰ ਕਿ ਮੇਰਾ ਜਿਹੜਾ ਦਾਦਾ ਹੈ ਨਾ ਮੈਨੂੰ ਬਾਹਰ ਲੈ ਕੇ ਜਾਂਦਾ ਸੀ ਅੱਗੇ ਵਿੱਚ ਅਸੀਂ ਜਾਂਦੇ ਸਾਂ ਕੀ ਸਾਡਾ ਆਪਸ ਦੇ ਵਿੱਚ ਰਵਈਆ ਸੀ ਹੁਣ ਵੀ ਅਸੀਂ ਦੋਸਤਾਂ ਨਾਲ ਬੈਠੇ ਹੋਈ ਨਾ ਜ਼ਵੇਬ ਭਾਈ ਨਾਲ ਬੈਠੇ ਹੋਈਏ ਜਾਂ ਬਾਟਨਾ ਬਾਹਰ ਕਿਤੇ ਬੈਠੇ ਹੋਈਏ ਜੀ ਜੀ ਮੈਂ ਮੋਸਟਲੀ ਗੱਲਾਂ ਕਰਨਾ ਵਾ ਮੇਰੇ ਦਾਦੇ ਨੇ ਫਲਾਣੀ ਗੱਲ ਕੀਤੀ ਮੇਰੇ ਦਾਦੇ ਨੇ ਫਲਾਣੀ ਗੱਲ ਕੀਤੀ ਇੱਕ ਰੈਫਰੈਂਸ ਪੁਆਇੰਟ ਆ ਜਾਂਦਾ ਨਸੀਹਤਾਂ ਬੜੀਆਂ ਮਿਲਦੀਆਂ ਨੇ ਮੇਰਾ ਆਪਣਾ ਪੁੱਤਰ ਗਰਾਜ ਦੇ ਵਿੱਚ ਬੈਠਾ ਹੈ ਸਹੀ ਕੋਲ ਉਹਦਾ ਦਾਦਾ ਹੈ ਠੀਕ ਹੈ ਤੇ ਦਾਦੇ ਦੀ ਕੋਸ਼ਿਸ਼ ਹੈ ਕਿ ਮੇਰਾ ਪੋਤਰਾ ਜਿਹੜਾ ਨਾ ਮੇਰੇ ਨਾਲ ਖੇਡੇ ਹੁਣ ਇਸ ਖੇਡ ਦੇ ਵਿੱਚ ਗੱਲ ਇਹ ਹੋਈ ਹੈ ਕਿ ਦਾਦੇ ਨੂੰ ਪੰਜਾਬੀ ਆਉਂਦੀ ਹੈ ਤੇ ਪੋਤਰੇ ਨੂੰ ਪੰਜਾਬੀ ਜਿਹੜੀ ਨਾ ਉਹ ਸਮਝ ਨਹੀਂ ਆ ਰਹੀ ਗੱਲ ਨਹੀਂ ਕਰਨਾ ਇੱਕ ਕਮਿਊਨੀਕੇਸ਼ਨ ਗੈਪ ਸਮਝ ਨੂੰ ਆ ਰਹੀ ਹੈ ਲੇਕਿਨ ਦਾਦਾ ਚਾਹੁੰਦਾ ਹੈ ਕਿ ਮੈਂ ਇਹਦੇ ਨਾਲ ਪੰਜਾਬੀ ਚ ਗੱਲ ਨਾ ਕਰਾਂ ਅੱਛਾ ਠੀਕ ਹੈ ਕਿ ਇਹ ਯਾਨੀ ਕਿ ਕੋਈ ਹੋਰ ਹੀ ਬੰਦਾ ਕਹਿੰਦਾ ਨਾ ਕਿ ਤੁਸੀਂ ਗਲਤ ਵਰਡ ਸਮਝਾ ਰਹੇ ਹੋ ਹਾਂਜੀ ਠੀਕ ਅਲਫਾਜ਼ ਜਿਹੜੇ ਨੇ ਤੁਸੀਂ ਗਲਤ ਜਿਹੜੇ ਨਾ ਉਹ ਕਰ ਰਹੇ ਹੋ ਯਾਨੀ ਕਿ ਪੰਜਾਬੀ ਬੋਲੋਗੇ ਤੇ ਇੰਜ ਸਮਝਿਆ ਜਾ ਰਿਹਾ ਹੈ ਕਿ ਜਿਵੇਂ ਕੋਈ ਹਕਾਰਤ ਨਾਲ ਸਮਝਾਈ ਜਾ ਰਹੀ ਹੈ ਜਿਵੇਂ ਕੌਵਾ ਹੈ ਨਾ ਤੇ ਕੌਵੇ ਨੂੰ ਦਾਦੇ ਨੇ ਕਿਹਾ ਨਾ ਉਹ ਕਾਂ ਹੈ ਤੇ ਬਾਕੀ ਲੋਕਾਂ ਕਹਿਣਾ ਕਿ ਇਹ ਗਲਤ ਲਫ਼ਜ਼ ਸਮਝਾਣ ਰਿਹਾ ਇਹ ਤਾਂ ਕਰੋ ਹੈ ਜੀ ਠੀਕ ਹੈ ਹੁਣ ਮੇਰਾ ਬਾਪ ਯਾਨੀ ਕਿ ਉਹਦਾ ਦਾਦਾ ਜਿਹੜਾ ਨਾ ਬੜਾ ਔਖਾ ਹੋ ਕੇ ਨਾ ਉਰਦੂ ਬੋਲਣ ਦੀ ਕੋਸ਼ਿਸ਼ ਕਰ ਰਿਹਾ ਸਹੀ ਹੈ ਉਦੋਂ ਨਾ ਇਹ ਮੇਰੇ ਦਿਮਾਗ 'ਚ ਸੱਟ ਵੱਜੀ ਮੈਂ ਕਿਹਾ ਓਏ ਹੋਏ ਇਹ ਉਹ ਟ੍ਰਿਗਰ ਪੁਆਇੰਟ ਸੀ ਜਿਹਨੂੰ ਉਹ ਉਜਾਗਰ ਕੀਤਾ ਯਾਰ ਇਹ ਤੇ ਬਹੁਤ ਵੱਡਾ ਕਮਿਊਨੀਕੇਸ਼ਨ ਗੈਪ ਆ ਰਿਹਾ ਮੈਂ ਉਦੋਂ ਸੋਚਿਆ ਕਿ ਮੈਂ ਆਪਣੇ ਦਾਦੇ ਨਾਲ ਇਸ ਤੋਂ ਗੱਲ ਕਰ ਰਿਹਾ ਹਾਂ ਕਿ ਦਾਦਾ ਮੇਰੇ ਨਾਲ
ਤੇ ਕਹਾਵਤਾਂ ਵੀ ਸਾਰੀਆਂ ਆਪਣੀ ਜ਼ੁਬਾਨ ਚ ਆਪਣੀ ਜ਼ੁਬਾਨ ਚ, ਖਾਨ ਵੀ ਸਾਰੇ, ਤੇ ਮੈਂ ਉਹਦੇ ਸਮਝਣੇ ਵੀ ਕਰਨੇ। ਸਹੀ। ਹੁਣ ਇਹ ਜਿਹੜਾ ਦਾਦਾ ਹੈ ਨਾ, ਇਹ ਆਪਣੇ ਪੋਤੇ ਨੂੰ ਸਮਝਾਉਣ ਦੀ ਕੋਸ਼ਿਸ਼ ਤੇ ਕਰ ਰਿਹਾ ਹੈ। ਹੁਣ ਮਾਈਂਡਸੈਟ ਚੇਂਜ ਹੋ ਗਿਆ। ਇਹ ਕਮਿਊਨੀਕੇਟ ਨਹੀਂ ਕਰ ਸਕਦੇ ਕਿ ਸਮਝਾਣ ਦੇ ਕੀ। ਲੋ ਜੀ, ਉਹ ਉਦੋਂ ਨਹੀਂ ਲੈ ਕੇ ਨਾ ਗੱਲ ਮੈਂ ਲੈ ਕੇ ਟੁਰਿਆ ਕਿ ਮੇਰਾ ਪੁੱਤਰ ਪੰਜਾਬੀ ਕਿਉਂ ਨਹੀਂ ਬੋਲਦਾ। ਅੱਜ ਕੱਲ ਨਾ ਯੂਟਿਊਬਰਸ ਜਾਂ ਜਿਹੜੇ ਵਲੌਗਰ ਨੇ ਨਾ, ਇਹ ਬਹੁਤ ਸਾਰੇ ਲੋਕਾਂ ਨੂੰ ਮਿਲਦੇ ਨੇ। ਮਿਲਣ ਦਾ ਮਕਸਦ ਇਹ ਹੁੰਦਾ ਹੈ ਕਿ ਸਾਡਾ ਜਿਹੜਾ ਨਾ, ਸਾਡੇ ਵਿਊਜ਼ ਵਧਣ, ਸਾਡਾ ਚੈਨਲ ਗਰੋਥ ਕਰੇ, ਪ੍ਰਮੋਸ਼ਨ। ਅੱਛਾ, ਅਸੀਂ ਇੰਜ ਦੇ ਕਿਸੇ ਬੰਦੇ ਨੂੰ ਮਿਲਣ ਨਹੀਂ ਚੱਲੇ ਹੈ। ਅਸਲ ਦੇ ਵਿੱਚ ਸਾਡਾ ਜਿਹੜਾ ਮਕਸਦ ਹੈ ਨਾ, ਮੇਰੇ ਦਾਦਾ ਜੀ ਗੱਲ ਸੁਣਾਉਂਦੇ ਹੁੰਦੇ ਨੇ, ਉਮਰ ਭਾਈ, ਇੱਕ ਨਾ ਜੰਗਲ ਸੀ ਤੇ ਜੰਗਲ ਦੇ ਵਿੱਚ ਨਾ ਇੱਕ ਸ਼ੇਰ ਤੇ ਇੱਕ ਸ਼ੇਰਨੀ ਸੀ। ਸਹੀ। ਅੱਲਾਹ ਪਾਕ ਨੇ ਔਲਾਦ ਦਿੱਤੀ, ਇੱਕ ਪੁੱਤਰ ਦਿੱਤਾ, ਲੇਕਿਨ ਨਾ ਜਿਹੜੀ ਸ਼ੇਰੀ ਨਾ, ਕੁਦਰਤ ਇਲਾਹੀ ਵੱਲੋਂ ਉਹਨੂੰ ਦੁੱਧ ਨਹੀਂ ਉਤਰਿਆ ਹੈ। ਸਹੀ। ਉਹਨਾਂ ਦੋਵੇਂ ਮੀਆਂ ਬੀਵੀ ਬੜੇ ਪਰੇਸ਼ਾਨ, ਜੰਗਲ ਦੇ ਰਾਜਾ ਵੀ ਨੇ, ਲੇਕਿਨ ਖੁਦਾ ਦੀ ਕੁਦਰਤ ਹੈ ਕਿ ਬੇਬਸ ਨੇ। ਠੀਕ ਹੈ। ਹੁਣ ਸ਼ੇਰੀ ਨੇ ਸ਼ੇਰ ਨੂੰ ਆਖਿਆ ਕਿ ਮੈਂ ਨਾ ਇਹਨੂੰ ਆਪਣੀ ਅੱਖਾਂ ਅੱਗੇ, ਇਹਨੇ ਤੇ ਹੁਣ ਬਿਲਕ ਕੇ ਮਰ ਜਾਣਾ, ਕਿਉਂਕਿ ਸ਼ੇਰ ਦਾ ਬਾਲ ਕੋਈ ਹੋਰ ਸ਼ੈ ਨੇ ਖਾਣੀ ਵੀ ਨਹੀਂ ਹੈ, ਤੇ ਮੈਂ ਇਹਨੂੰ ਆਪਣੀ ਅੱਖਾਂ ਅੱਗੇ ਨਾ ਨਹੀਂ ਵੇਖ ਸਕਦੀ, ਬਿਲਕ ਕੇ ਮਰ ਪਿਆ। ਐਸਾ ਕਰ, ਇਹਨੂੰ ਨਾ ਆਪਣੀ ਜੂ ਤੋਂ ਬਾਅਦ ਵਿੱਚ ਛੱਡੇ ਜਿੱਥੇ ਸਾਡਾ ਆਉਣ ਜਾਣ ਵੀ ਨਾ ਹੋਵੇ। ਠੀਕ ਹੈ। ਤਾਂ ਕਿ ਆਉਂਦੇ ਜਾਂਦੇ ਮੇਰਾ ਧਿਆਨ ਵੀ ਨਾ ਪਵੇ, ਮੈਨੂੰ ਯਾਦ ਵੀ ਨਾ ਆਵੇ, ਸਾਹਮਣੇ ਨਹੀਂ ਦੇਖਿਆ ਜਾਣਾ, ਅੱਖਾਂ ਤੋਂ ਬਾਹਰ ਹੋਏਗਾ ਤਾਂ ਚਲੋ ਹੋ ਸਕਦਾ ਸਬਰ ਆ ਜਾਏ। ਅੱਛਾ, ਸ਼ੇਰ ਨੂੰ ਫੜਿਆ ਤੇ ਉਹਨੂੰ ਆਪਣੀ ਜੂ ਤੋਂ ਬਾਹਰ ਸੱਟਿਆ, ਪਰ ਅੱਲਾਹ ਪਾਕ ਦੀ ਕੁਦਰਤ, ਇੱਕ ਬੱਕਰੀ ਹੈ, ਬੱਕਰੀ ਨਾਲ ਬਾਲ ਹੋਇਆ ਤੇ ਬਾਲ ਮਰ ਗਿਆ। ਉਹਨਾਂ ਦੇ ਅੰਦਰ ਮਮਤਾ ਹੈ, ਉਹ ਦੁੱਧ ਆਉਂਦਾ ਹੈ, ਉਹਨੂੰ ਇੱਕ ਉੱਲੋਂ ਵੀ ਆਂਦੀ ਹੈ ਕਿ ਮੈਂ ਦੁੱਧ ਕਿਸੇ ਨੂੰ ਪਿਆਵਾਂ। ਹਾਂਜੀ। ਅੱਛਾ, ਉਹ ਚਲਦੀ ਜਦੋਂ ਆਏ ਤਾਂ ਉਹਨੇ ਵੇਖਿਆ ਕਿ ਸ਼ੇਰ ਦਾ ਨਿੱਕਾ ਜਿਹਾ ਬੱਚਾ ਪਿਆ ਹੈ। ਬੱਕਰੀ ਨੇ ਦੌੜ ਲਾਤੀ। ਬੱਕਰੀ ਨੇ ਕਿਹਾ ਜੇ ਸ਼ੇਰ ਹੈ ਨਾ ਤੇ ਬੱਚਾ ਤਾਂ ਸ਼ੇਰ ਵੀ ਹੋਏਗਾ, ਤੇ ਸ਼ੇਰ ਦੀ ਕੋਈ ਚਾਲ ਹੈ। ਅੱਛਾ, ਉਹ ਨਾ ਜਦੋਂ ਬੱਕਰੀ ਨੇ ਦੌੜ ਲਾਤੀ ਨਾ, ਥੋੜੀ ਦੇਰ ਬਾਅਦ ਉਹਦੀ ਮਮਤਾ, ਫਿਰ ਉਹਨੂੰ ਪਿਆਰ ਆਇਆ, ਫਿਰ ਉਹ ਗਈ, ਫਿਰ ਥੋੜੀ ਦੇਰ ਬਾਅਦ ਫਿਰ ਗਈ, ਉਹਨੇ ਵੇਖਿਆ ਕਿ ਉਹ ਬੱਚਾ ਇਕੱਲਾ ਹੀ ਹੈ ਤੇ ਬਸ ਮਰਨ ਵਾਲਾ ਹੀ ਹੈ। ਭਾਈਜਾਨ, ਉਹ ਬੱਕਰੀ ਨਾ ਉਹਦੀ ਨੇੜੇ ਆਈ ਹੈ ਤੇ ਨਾ ਆਪਣਾ ਥਣ ਉਹਦੇ ਮੂੰਹ ਚ ਪਾਇਆ। ਹੁਣ ਸ਼ੇਰ ਦੇ ਬੱਚੇ ਨੇ ਦੁੱਧ ਪੀਣਾ ਸ਼ੁਰੂ ਕਰਤਾ। ਹੁਣ ਕੁਦਰਤੀ ਇਲਾਹੀ ਹੈ ਕਿ ਜਿਹੜਾ ਆਂਦਾ ਹੈ ਨਾ ਸ਼ੇਰਨੀ, ਉਹਨੂੰ 2 ਟਾਈਮ ਦੁੱਧ ਆਂਦਾ ਹੈ। ਸਹੀ। ਬੱਕਰੀ ਨੂੰ ਦਿਹਾੜੀ ਭਾਵੇਂ 6 ਟਾਈਮ ਦੁੱਧ ਆ ਜਾਵੇ। ਉਹ ਥੋੜੀ ਦੇਰ ਚਰਦੀ ਹੈ, ਚਰ ਕੇ ਆਕ ਨੂੰ ਦੁੱਧ ਪਿਆ ਦਿੰਦੀ, ਥੋੜੀ ਦੇਰ ਚਰਦੀ ਹੈ, ਚਰ ਕੇ ਆਕ ਨੂੰ ਦੁੱਧ ਪਿਆ ਦਿੰਦੀ ਹੈ। ਉਹਨਾਂ ਥੋੜੇ ਦਿਨਾਂ ਬਾਅਦ ਨਾ ਜਿਹੜਾ ਵੱਡੇ ਸ਼ੇਰਨੀ ਨੇ ਕਹਿੰਦੇ ਨੇ ਕਿ ਇੱਕ ਦਫਾ ਨਾ ਅਸੀਂ ਉਸ ਜਗ੍ਹਾ ਤੋਂ ਆਉਂਦੇ ਆ ਜਿੱਥੇ ਛੱਡ ਗਿਆ ਉਹਦੀ ਯਾਦ ਦੇ ਵਿੱਚ। ਉੱਥੇ ਜਾਂਦੇ ਤਾਂ ਰਹਿੰਦੇ ਨੇ ਤੇ ਉਹ ਤਾਂ ਦਿਨ ਹੀ ਬਦਲੇ ਹੁੰਦੇ ਨੇ। ਉਹ ਸ਼ੇਰ ਹੀ ਵੱਡਾ ਹਰਾਇਆ ਹੁੰਦਾ ਕਿਉਂਕਿ ਉਹਨੇ ਦਿਹਾੜੀ 6-7 ਦਫਾ ਦੁੱਧ ਪੀਣਾ ਹੈ। ਠੀਕ ਹੈ। ਤੇ ਸ਼ੇਰ ਹੀ ਮਾਸ਼ਾਅੱਲਾ ਵੱਡਾ ਹੋਇਆ ਹੁੰਦਾ। ਉਹਨੂੰ ਸਮਝਾਉਂਦੇ ਨੇ ਕਿ ਆ ਤੇਰੀ ਮਾਂ ਹੈ, ਆ ਤੇਰਾ ਮੈਂ ਤੇਰਾ ਪਿਓ ਆ, ਐਸਾ ਕਰਕੇ ਤੇਰੇ ਨਾਲ ਹੋਇਆ ਸੀ ਤੇ ਹੁਣ ਤੂੰ ਦੱਸ ਤੇਰੇ ਨਾਲ ਕੀ ਹੋਇਆ। ਕਹਿੰਦਾ ਨਾ ਮੇਰੀ ਮਾਂ ਪਿਓ ਤੁਸੀਂ ਨਹੀਂ ਜੇ। ਸਹੀ ਬਾਤ। ਮੇਰੀ ਮਾਂ ਮੈਨੂੰ ਆਂਦੀ, ਉਹ ਮੈਨੂੰ ਆ ਕੇ ਦੁੱਧ ਪਿਆ ਜਾਂਦੀ ਹੈ, ਉਹ ਫਾਣੀ ਬੱਕਰੀ ਹੈ। ਉਹ ਨਾ ਸ਼ੇਰ ਜੰਗਲ ਦਾ ਬਾਦਸ਼ਾਹ ਹੁੰਦਾ, ਉਹ ਕਹਿੰਦਾ ਕਿ ਆਪਣੀ ਮਾਂ ਨੂੰ ਕੋਈ ਇੱਕ ਦਫਾ ਮੈਨੂੰ ਮਿਲੇ ਤਾਂ ਕਿ ਮੈਨੂੰ ਕੋਈ ਇਨਾਮ ਕਰਾਮ ਦੇ ਸਕਾਂ, ਉਹਨਾਂ ਸਾਡੇ ਪੁੱਤਰ ਦੀ ਜਾਨ ਬਚਾਈ ਹੈ। ਬੱਕਰੀ ਆਂਦੀ ਹੈ ਦੁੱਧ ਪਿਆਉਣ ਵਾਸਤੇ, ਤੇ ਸ਼ੇਰ ਦਾ ਜਿਹੜਾ ਪੁੱਤਰ ਹੁੰਦਾ ਨਾ, ਉਹ ਉਹਨੂੰ ਕਹਿੰਦਾ ਹੈ ਕਿ ਮੇਰਾ ਨਾ ਪਿਓ ਆਇਆ ਸੀ, ਤੂੰ ਆਂਦਾ ਮੈਂ ਤੇਰੇ ਨਾਲ ਮਿਲਣਾ। ਉਹ ਬੱਕਰੀ ਦੇ ਪੈਰ ਥੱਲੇ ਫਿਰ ਜ਼ਮੀਨ ਨਹੀਂ ਕਰਾਂਦੀ, ਸ਼ੇਰ ਨੂੰ ਮੈਂ ਕਿਵੇਂ ਮਿਲਾਂ। ਉਹ ਆਂਦੀ ਮੈਨੂੰ ਪਹਿਲੇ ਦਿਨ ਪਤਾ ਸੀ ਸ਼ੇਰ ਦੀ ਕੋਈ ਚਾਲ ਹੈ। ਠੀਕ ਹੈ। ਅੱਛਾ, ਉਹਨੂੰ ਬੜਾ ਸਮਝਦਾ ਤੂੰ ਮੇਰੀ ਮਾਂ ਹੈ, ਮੈਂ ਤੈਨੂੰ ਮਾਂ ਮੰਨਦਾ। ਸਹੀ ਹੈ। ਇੱਕ ਦਫਾ ਮੇਰੇ ਪਿਓ ਨੂੰ ਮਿਲ ਲੈ, ਮੇਰੇ ਗਿਆਨ ਤੇ ਮਿਲ ਲੈ। ਉਹਦੀ ਬੱਕਰੀ ਚਲ ਜਾਂਦੀ। ਸ਼ੇਰ ਜਿਹੜਾ ਹੁੰਦਾ ਨਾ, ਉਹ ਬੜੇ ਅਦਬ ਇਹਤਰਾਮ ਨਾਲ ਆਪਣੀ ਲੱਤਾਂ ਸਾਹਮਣੇ ਅੱਗੇ ਕੀਤੀਆਂ ਨੇ, ਬੱਕਰੀ ਡਰੇ ਨਾ। ਸਿਰ ਆਪਣਾ ਨਾਲ ਉਹਨੇ ਥੱਲੇ ਵਾੜਿਆ ਹੁੰਦਾ ਕਿ ਮੈਨੂੰ ਵੇਖ ਕੇ, ਮੇਰਾ ਚਿਹਰਾ ਵੇਖ ਕੇ ਬੱਕਰੀ ਡਰੇ ਨਾ। ਬੱਕਰੀ ਨੂੰ ਮਿਲਣ ਚਲ ਜਾਂਦੀ। ਜਦੋਂ ਬੱਕਰੀ ਜੂ ਜਾਂਦੀ ਨਾ, ਉਹਦੇ ਹੱਥ ਪੈਰ ਕੰਬਦੇ ਪਏ ਹੁੰਦੇ ਤੇ ਉਹਨੂੰ ਕਹਿੰਦਾ ਹੈ ਕਿ ਤੂੰ ਦੱਸ ਮੰਗ ਕੀ ਮੰਗਣੀ। ਬੱਕਰੀ ਆਂਦੀ ਹੈ ਮੇਰੀ ਜਾਨ ਬਖਸ਼ੀ ਜਾਵੇ ਨਾ, ਮੈਂ ਇੱਥੋਂ ਜ਼ਿੰਦਾ ਵਾਪਸ ਉੜ ਜਾ, ਮੇਰੇ ਲਈ ਇਹੀ ਸਭ ਤੋਂ ਬੜਾ। ਉਹ ਆਂਦਾ ਨਹੀਂ ਤੂੰ ਮੰਗ ਕੀ ਮੰਗਣੀ। ਉਹ ਬੱਕਰੀ ਫਿਰ ਇਹੀ ਕਹਿੰਦੀ ਕਿ ਮੇਰੀ ਜਾਨ ਬਖਸ਼ੀ ਜਾਵੇ ਨਾ, ਮੈਂ ਜ਼ਿੰਦਾ ਵਾਪਸ ਉੜ ਜਾ, ਇਹ ਮੇਰੇ ਵਾਸਤੇ ਬੜਾ ਵੱਡੀ ਗੱਲ। ਤੇ ਸ਼ੇਰ ਨੂੰ ਗੁੱਸਾ ਆ ਜਾਂਦਾ, ਉਹ ਖਲੋ ਕੇ ਨਾ ਪੱਬ ਮਾਰਦਾ, ਬੜਕ ਮਾਰਦਾ, ਹਾਥੀ ਆ ਜਾਂਦਾ।
ਹਾਥੀ ਨੂੰ ਆਂਦਾ ਜਿੰਨਾ ਚਿਕਰ ਤੇਰੀ ਜ਼ਿੰਦਗੀ ਹੈ ਜਾਂ ਜਿੰਨਾ ਚਿਕਰ ਬੱਕਰੀ ਦੀ ਜ਼ਿੰਦਗੀ ਹੈ, ਤੂੰ ਸਵੇਰੇ ਆਉਣਾ, ਤੂੰ ਥੱਲੇ ਬਹਿਣਾ, ਹਾਥੀ ਬੱਕਰੀ ਨੇ ਤੇਰੇ ਉੱਤੇ ਬਹਿਣਾ। ਉਹਨੇ ਸਾਰੇ ਤੂੰ ਦਰਖਤਾਂ ਦੇ ਨਾਲ ਜਾਣਾ ਤੇ ਉੱਤੋਂ ਕ੍ਰੁਮਲੀਆਂ ਲਾ ਖਾਵੇ। ਠੀਕ ਸ਼ਾਮ ਦੀ ਡਿਊਟੀ ਖਤਮ ਹੋਣੀ ਹੈ, ਬਾਕੀ ਜਿਹੜੇ ਤੇਰੇ ਆਪਣੀ ਜ਼ਿੰਦਗੀ ਦੇ ਕੰਮ ਨੇ ਤੂੰ ਸ਼ਾਮ ਨੂੰ ਕਰਨਾ ਹੈ। ਯਾਸ਼ੀ ਜਿਹੜੀ ਤੂੰ ਸ਼ਾਮ ਨੂੰ ਕਰਨੀ। ਲੋ ਜੀ, ਹੁਣ ਜੰਗਲ 'ਚ ਨਵਾਂ ਕਾਨੂੰਨ ਸ਼ੁਰੂ ਹੋ ਗਿਆ। ਹਾਥੀ ਥੱਲੇ, ਬੱਕਰੀ ਉੱਤੇ। ਬੱਕਰੀ ਐਸ਼ਾ ਕਰਦੀ ਫਿਰਦੀ ਐ, ਕ੍ਰੁਮਲੀਆਂ ਲਾ ਕੇ ਨਾ ਖਾਈ ਜਾ ਰਹੀ। ਉਹ ਨਾ ਇੱਕ ਬਾਲ ਹੁੰਦਾ ਦਰਖਤ ਉੱਤੇ ਬੈਠਾ ਹੁੰਦਾ, ਉਹ ਆਂਦਾ ਮੈਂ ਵੀ ਤੇ ਪਿੰਡ ਦਾ ਸਰਦਾਰ ਹਾਂ ਨਾ, ਇਹ ਕੀ ਹੋ ਰਿਹਾ ਥੱਲੇ ਹਾਥੀ ਉੱਤੇ ਬੱਕਰੀ, ਇਹ ਕਰ ਕੀ ਰਹੇ ਨੇ? ਸਹੀ ਹੈ। ਉਹ ਜਾਂਦਾ ਬੱਕਰੀ ਨੂੰ ਪੁੱਛਦਾ ਕੀ ਗੱਲ ਹੈ? ਉਹ ਬੱਕਰੀ ਨਾ ਖਾਣ ਸਾਰਾ ਮਾਜਰਾ ਨੂੰ ਸੁਣਾਦੀ। ਨਹੀਂ, ਉਹ ਖਾਣ ਨਹੀਂ ਹੁੰਦੀ ਹੈ ਅੱਛਾ ਖਾਣ ਤੇ ਖਾਣੇ ਖਾਣਾ ਛੇਤੀ ਜੋ ਬੱਕਰੀ ਬੜੀ ਛੇਤੀ ਗੱਲ ਕਰਦੀ ਹੈ। ਉਹ ਨਿੱਕੀ ਗੱਲ ਕਰਦੀ, ਕਹਿੰਦੀ ਨੇਕੀ ਦਾ ਸਿਲਾ। ਠੀਕ। ਉਹ ਇਹ ਗੱਲ ਸੁਣ ਕੇ ਉੱਡ ਜਾਂਦਾ। ਉਹ ਆਂਦਾ ਵੀ ਨੇ ਕਿਸੇ ਨਾਲ ਨੇਕੀ ਕੀਤੀ ਹੋਣੀ ਤੇ ਉਹਦਾ ਸਿਲਾ ਇਹਨੂੰ ਮਿਲਿਆ ਹੋਣਾ। ਹਾਂਜੀ। ਉਹ ਨਾ ਬਾਹਰ ਉੱਤੇ ਉੱਡਦਾ ਹੁੰਦਾ ਤੇ ਥੱਲੇ ਵਹਿੰਦਾ ਤੇ ਥੱਲੇ ਨਾ ਕਛੂਆ ਡੁੱਬ ਰਿਹਾ। ਉਹਨੂੰ ਬੱਕਰੀ ਦੀ ਗੱਲ ਯਾਦ ਆਉਂਦੀ ਹੈ, ਨੇਕੀ ਦਾ ਸਿਲਾ। ਉਹ ਨਾ ਚੂਹੇ ਨੂੰ ਨਾ ਉੱਤੋਂ ਛਾਲ ਮਾਰਦਾ, ਥੱਲੇ ਜਾਂਦਾ, ਥੱਲੇ ਨੂੰ ਬਚਾਉਂਦਾ, ਪਾਣੀ ਨੂੰ ਕੱਢ ਕੇ ਬਾਹਰ ਰੱਖਦਾ ਤੇ ਚੂਹਾ ਨਾ ਮਧੋਸ ਜਿਹਾ ਹੁੰਦਾ, ਉਹ ਵੀ ਲਿਆ ਗਿੱਲਾ ਹੋਇਆ ਹੁੰਦਾ। ਉਹ ਸੋਚਦਾ ਕਿ ਇਹਨੂੰ ਜਿਵੇਂ ਬਾਲਾਂ ਨੂੰ ਪਰਾਂ ਥੱਲੇ ਨਹੀਂ ਲਈਦਾ ਹੈ, ਇਹਨੂੰ ਥੋੜੀ ਦੇਰ ਨਾਲ ਪਰਾਂ ਥੱਲੇ ਰੱਖਣਾ, ਹਾਂਜੀ, ਤਾਂ ਕਿ ਥੋੜਾ ਇਹਨੂੰ ਗਰਮੈਸ਼ ਮਿਲੇ, ਸੈੱਟ ਹੋ ਜਾਏਗਾ। ਸੈੱਟ ਹੋ ਜਾਏਗਾ। ਉਹ ਪਰਾਂ ਥੱਲੇ ਰੱਖਦਾ, ਉਧਰੋਂ ਚੂਹੇ ਦੀ ਅੱਖ ਖੋਲਦੀ, ਉਹ ਵਹਿੰਦਾ ਕਿ ਉਹ ਕਿਸੇ ਪਰਾਂ ਦੇ ਥੱਲੇ ਵੇ। ਹੁਣ ਚੂਹੇ ਦੀ ਫਿਤਰਤ ਤੇ ਕੱਟਣਾ, ਉਹਨੇ ਕੁਤਰਨਾ ਹੀ ਕੱਟਣਾ ਨਹੀਂ, ਕੁਤਰਨਾ। ਉਹ ਭਾਜਨ ਉਹ ਪਰ ਕੁਤਰਦਾ, ਉਹ ਥੱਲੇ ਚੁੱਪ ਕੇ ਨਿਕਲ ਜਾਂਦਾ। ਥੋੜੀ ਦੇਰ ਬਾਅਦ ਨਾ ਬਾਦ ਉੱਡ ਕੇ ਸਾਈਡ ਤੇ ਹੋਣ ਲੱਗਦਾ, ਮੈਂ ਵੇਖਿਆ ਚੂਹਾ ਸਹੀ ਹੋਇਆ। ਸਹੀ ਹੈ। ਉਹ ਜਦੋਂ ਡਾਰੀ ਮਾਰਦਾ ਮੂੰਹ ਪਰ ਜਾ ਟਿਕਦਾ, ਉਹਦੇ ਪਰ ਕੱਟੇ ਗਏ ਹੁੰਦੇ। ਬਿਲਕੁਲ। ਉਹ ਆਂਦਾ ਲੈ ਵੀ ਬੱਕਰੀ ਨੂੰ ਤਾਂ ਮੈਨੂੰ ਚੰਗਾ ਸਬਕ ਦਿੱਤਾ ਹੈ, ਮੈਂ ਨੇਕੀ ਕੀਤੀ, ਵੀਡੀਓ ਕੀ ਸਿਖਾ ਮਿਲਿਆ। ਅੱਛਾ, ਇਹ ਉਹਨਾਂ ਬਾਜ਼ ਦੀ ਫਿਤਰਤ ਹੈ ਕਿ ਬਾਜ਼ ਜਿਹੜੇ ਪਰ ਨੇ ਨਾ ਕਿਸੇ ਉਮਰ 'ਚ ਜਾ ਕੇ ਝਾੜਦੇ ਨੇ, ਉਹ ਲਾ ਕੇ ਆਪਣੇ ਪਰ ਸੜ ਜਾ ਚੁੰਝ ਆਪਣੀ ਤਰੋੜਦਾ ਤੇ ਫਿਰ ਉਹ ਆਪਣੀ ਜ਼ਿੰਦਗੀ ਸਰਵਾਈਵ ਕਰਦਾ। ਯਾਨੀ ਕਿ ਉਹਨੇ ਇੰਤਜ਼ਾਰ ਕੀਤਾ ਜਦੋਂ ਪਰ ਦੁਬਾਰਾ ਵਾਪਸ ਆਏ, ਫਿਰ ਠੀਕ ਕਰਨ ਅਟਾਰੀ ਭਰੀ ਤੇ ਫਿਰ ਉਸੇ ਜੰਗਲ 'ਚ ਗਿਆ। ਜਾ ਕੇ ਬੱਕਰੀ ਨੂੰ ਮਿਲਣ ਗਿਆ, ਤੇਰੀ ਤੇ ਵੀ ਐਸੀ ਦੀ ਤੈਸੀ, ਤੂੰ ਮੈਨੂੰ ਗਲਤ ਮਸ਼ਵਰਾ ਦਿੱਤਾ, ਮੈਂ ਤੇਰੀਆਂ ਅੱਖਾਂ ਗੱਲ ਲੈਣੀਆਂ। ਉਹ ਬੱਕਰੀ ਫਿਰ ਨਾ ਖਾਣ ਨਹੀਂ ਹੁੰਦੀ ਹੈ, ਉਹ ਆਪਣੇ ਉਸੇ ਰੂਟੀਨ 'ਚ ਉਹ ਫਿਰ ਵੀ ਲੰਮੀ ਗੱਲ ਕਰਦੀ, ਫਿਰ ਉਹਨੂੰ ਪਲਾਗੀ ਆਉਂਦੀ ਹੈ। ਉਹਨੂੰ ਆਂਦੀ ਹੈ ਉਹ ਕਮਲਿਆ, ਜੇ ਨੇਕੀ ਵੀ ਕਰਨੀ ਹੈ ਨਾ ਤੇ ਕਿਸੇ ਨਸਲੀ ਨਾਲ ਕਰਨੀ ਹੈ, ਚੂਹੇ ਨਾਲ ਹੀ ਕਰਨੀ। ਯਾਨੀ ਕਿ ਨੇਕੀ ਵੀ ਸਿਲਾ ਉਸ ਬੰਦੇ ਕੋਲੋਂ ਲੈਣਾ ਜਿਹੜਾ ਇਸ ਕਾਬਲ ਹੋਵੇ, ਨਸਲੀ ਬੰਦਾ ਹੋਏ, ਜਿਹੜਾ ਤੈਨੂੰ ਉਹਦਾ ਨੇਮੁਲ ਬਦਲ ਕੋ ਅੱਛੇ ਲਫ਼ਜ਼ਾਂ ਜਾਂ ਅੱਛੇ ਕੰਮ ਤੋਂ ਰਿਟਰਨ ਕਰ। ਵਾਹ। ਅੱਛਾ, ਸਬਕ ਮੋਲ ਜਿਹੜਾ ਹੈ ਨਾ ਉਹ ਲੋ ਭਾਈਜਾਨ, ਅਸੀਂ ਉਸ ਬੰਦੇ ਨੂੰ ਮਿਲਣ ਜਾ ਰਹੇ ਆ ਇੰਨੇ ਇੰਨੀਆਂ ਕੁ ਨੇਕੀਆਂ ਕਮਾ ਲੀਆਂ ਨੇ, ਇੰਨੀਆਂ ਦੁਆਵਾਂ ਨੇ ਉਹਦੇ ਮਗਰ। ਤੁਸੀਂ ਹਿਸਾਬ ਲਾਓ, ਜੇ ਦੋ ਭੈਣ ਭਰਾ 70 ਸਾਲ ਦੇ ਵਿਛੜੇ ਨੇ, ਹਾਂਜੀ, ਉਹਨਾਂ ਦੇ ਅੰਦਰੋਂ ਕਿੰਨੀਆਂ ਦੁਆਵਾਂ ਨਹੀਂ ਪਈਆਂ। ਤੇ ਔਰ ਮੈਂ ਤੁਹਾਡੀ ਗੱਲ ਨੂੰ ਸੈਕੰਡ ਕਰਾਂਗਾ, ਇਹਨੂੰ ਹੀ ਐਕਸਟੈਂਡ ਕਰਨਾ ਵਾ। ਹਾਂਜੀ, ਕਿ ਕੈਸੀ ਗੱਲ ਏ, ਇੱਕੋ ਰੀਜਨ ਦੇ ਵਿੱਚ, ਇੱਕੋ ਖਿੱਤੇ ਦੇ ਵਿੱਚ ਰਹਿੰਦਿਆਂ ਹੋਇਆਂ, ਚਾਹੇ ਬਾਰਡਰ ਨੇ ਉਹਨਾਂ ਦੇ ਵਿੱਚ ਵਿਛੋੜਾ ਪਾਤਾ ਹੈ, ਇੱਕ ਤੇ ਆਪਣੇ ਖੂਨ ਨੂੰ ਨਹੀਂ ਭੁੱਲੇ, ਹਾਂਜੀ, ਦੂਜੇ ਨੰਬਰ ਤੇ ਇੰਨੇ 17-75 ਸਾਲਾਂ ਤੋਂ ਬਾਅਦ ਵੀ ਆਪਣਾ ਧਰਮ ਚੇਂਜ ਕਰ ਲਿਆ। ਇੱਕ ਪੁੱਤਰ, ਇੱਕ ਭਰਾ ਸਿੱਖ ਹੈ, ਇੱਕ ਭਰਾ ਮੁਸਲਮਾਨ ਹੈ, ਇੱਧਰ ਅਗਲੇ ਦੀ ਔਲਾਦ ਹੈ, ਉੱਧਰ ਉਹਦੀ ਔਲਾਦ ਹੈ, ਲੇਕਿਨ ਆਪਣਾ ਖੂਨ ਨਹੀਂ ਭੁੱਲਿਆ। ਯਾਨੀ ਕਿ ਬਾਰਡਰ ਜਿਹੜੀਆਂ ਸਾਡੀਆਂ ਆਪਸ ਦੇ ਵਿੱਚ ਰਹਿਣ ਸਹਿਣ ਦੀਆਂ ਤਹਿਜ਼ੀਬ ਹੈ, ਉਹ ਵੀ ਸਾਡੇ ਆਪਸ ਵਿੱਚ ਮੇਲ ਜੋਲ ਨੂੰ ਘੱਟ ਨਹੀਂ ਕਰ ਸਕਦੀ।
ਤੁਸੀਂ ਭਾਸ਼ਾ ਦੇ ਸਮੋਸਿਆਂ ਦਾ ਵੀ ਫਿਰ ਵਲੌਗ ਬਣਾ ਦਈਏ ਨੋਸ਼ ਸੀਰੀਜ਼ ਦਾ। ਨਹੀਂ ਪਤਾ ਹਾਂਜੀ ਆਪਾਂ ਨੇ ਮਾਲ ਆ ਗਿਆ ਤੇ ਵੈਸੇ ਹੋ ਗਿਆ ਬੁਰਾ ਕਿਵੇਂ ਬੁਰਾ ਹਾਲ ਹੈ ਹਾਂ ਨਹੀਂ ਤੁਸੀਂ ਢਿੱਲੂ ਸਾਹਿਬ ਵਾਸਤੇ ਕੁਝ ਵੀ ਆਪਣੀ ਇਸਤਤਾਰ ਦੇ ਮੁਤਾਬਕ ਗਿਫਟ ਲੈ ਕੇ ਆਏ ਸਾਂ। ਕੌਣ ਦਾ ਢਿੱਲੋਂ? ਉਹ ਵੇਖ ਲੋ ਵੀ ਹੈ ਇੱਥੇ ਹੀ ਉਹ ਹੈ ਕਿੱਥੇ ਨੇ अस्सलाम वालेकुम जी करिए दरवाजा बैठो कैमरे से ਹਾਜ਼ਰੀਨ, ਤੁਹਾਨੂੰ ਪਤਾ ਸੀ ਕਿ ਅਸੀਂ ਸਵੇਰ ਆਪਣਾ ਸਫ਼ਰ ਸ਼ੁਰੂ ਕੀਤਾ ਹੈ ਤੇ ਉਦੋਂ ਤੋਂ ਲੈ ਕੇ ਹੁਣ ਤੱਕ ਅਸੀਂ ਤੁਹਾਨੂੰ ਇਹ ਨਹੀਂ ਸੀ ਦੱਸਿਆ ਹੈ ਕਿ ਅਸੀਂ ਕਿੱਧਰ ਜਾ ਰਹੇ ਹਾਂ। ਲੇਕਿਨ ਇਹ ਜ਼ਰੂਰ ਤੁਹਾਨੂੰ ਦੱਸਿਆ ਸੀ ਕਿ ਅਸੀਂ ਆਪਣੇ ਇੱਕ ਵੱਡੇ ਵੀਰ ਕੋਲ, ਇੱਕ ਆਪਣੇ ਭਾਈ ਕੋਲ ਚੱਲੇ ਹਾਂ